ਸਰ ਇਹ ਦੱਸੋ ਕਿ ਇਸ ਸਾਰੀ ਸੂਰਤ-ਏ-ਹਾਲ ਵਿੱਚ ਤੁਸੀਂ ਕਿਉਂਕਿ ਆਪ ਨਜ਼ਰ ਰੱਖੀ ਹੋਈ ਹੈ ਔਰ ਤੁਸੀਂ ਇਹਨਾਂ ਚੀਜ਼ਾਂ ਨੂੰ ਖੁਦ ਡੀਲ ਵੀ ਕਰਦੇ ਰਹੋ। ਅਗਰ ਮੈਂ ਦਿਫਾਈ ਸੂਰਤ-ਏ-ਹਾਲ ਦੀ ਗੱਲ ਕਰਾਂ ਤੇ ਤੁਸੀਂ ਅਮਰੀਕਾ ਜਿਹੜਾ ਚੀਨ ਤੇ ਰੂਸ ਦਾ ਕਿਰਦਾਰ ਹੈ ਇਸ ਸਾਰੇ ਮਾਮਲੇ 'ਚ ਹੁਣ ਤੱਕ ਜਿੰਨਾ ਰਿਹਾ ਹੈ ਔਰ ਜਿਹੜਾ ਕੋਈ ਬੈਕ ਡੋਰ ਚੱਲ ਰਿਹਾ ਹੈ ਜੇ ਕੁਝ ਉਹਨੂੰ ਤੁਸੀਂ ਕਿਸ ਤਰ੍ਹਾਂ ਵੇਖ ਰਹੇ ਸਰ? ਜੀ ਚੀਨ ਔਰ ਰੂਸ ਦਾ ਬੜਾ ਇਫੈਕਟਿਵ ਕਰਦਾ, ਬੜਾ ਮੌਸਰ ਕਿਰਦਾਰ ਰਿਹਾ। ਇਹ ਤੁਸੀਂ ਜਿਹੜੀ ਜੀ। ਐਕੂਰੇਸੀ ਵੇਖ ਰਹੇ ਹੋ, ਜਿਹੜੀ ਇਰਾਨੀਅਨ ਮਿਜ਼ਾਈਲ ਦੇ ਵਿੱਚ ਜਿਹੜੀ ਐਕੂਰੇਸੀ ਤੁਹਾਨੂੰ ਨਜ਼ਰ ਆ ਰਹੀ ਹੈ, ਔਰ ਜਿਸ ਤਰ੍ਹਾਂ ਪਿਨ ਪੁਆਇੰਟ ਟਾਰਗੇਟਸ ਨੂੰ ਜਿਸ ਤਰ੍ਹਾਂ ਹਿੱਟ ਕਰ ਰਹੇ ਨੇ, ਸਰਵੇਲੈਂਸ ਜਿਸ ਤਰ੍ਹਾਂ ਬਿਹਤਰ ਨਜ਼ਰ ਆ ਰਹੀ ਹੈ, ਜਿਸ ਤਰ੍ਹਾਂ ਜਿਹੜੇ ਡਰੋਨਸ ਨੇ ਉਹਦੀ ਟੈਕਨੋਲੋਜੀ ਵੇਖੋ, ਮਿਜ਼ਾਈਲ ਜਿਸ ਤਰ੍ਹਾਂ ਇਸਤੇਮਾਲ ਹੋ ਰਹੇ ਨੇ, ਉਹਦੇ ਵਿੱਚ ਸਾਰੀ ਬਹੁਤ ਜ਼ਿਆਦਾ ਚਾਈਨਾ ਦੀ ਇਨਪੁਟ ਹੈ, ਰੂਸ ਦੀ ਇਨਪੁਟ ਹੈ। ਔਰ ਜਿਸ ਤਰ੍ਹਾਂ ਐਂਟੀਸ਼ਿਪ ਮਿਜ਼ਾਈਲ ਰੂਸ ਨੇ ਦਿੱਤੇ ਨੇ, ਫਿਰ ਈਰਾਨ ਦੇ ਕੋਲ ਕੋਈ 5000 to 10,000 ਦੇ ਦਰਮਿਆਨ ਜਿਹੜੀਆਂ ਨੇ ਉਹ ਲੈਂਡ ਸੀ ਮਾਈਨਸ ਨੇ। ਅਗਰ ਉਹ ਉਹਨਾਂ ਨੇ ਕਿੱਥੇ ਲਾਤੀਆਂ ਸਟੇਟ ਆਫ ਹੋਰਮਜ਼ ਨੂੰ ਕੰਟਰੋਲ ਕਰਨ ਵਾਸਤੇ, ਜਾਂ ਕਿਸੇ ਅਮਰੀਕਾ ਜਿਹੜਾ ਕਹਿ ਰਿਹਾ ਸੀ ਅਸੀਂ ਆਪਣੇ ਜਹਾਜ਼ ਲੈ ਕੇ ਆਵਾਂਗੇ ਜਿਹੜੇ ਪ੍ਰੋਟੈਕਸ਼ਨ ਦੇਵਣਗੇ ਸਾਡੇ ਜਹਾਜ਼ਾਂ ਨੂੰ ਚੰਗੀ, ਤੇ ਕਿੱਥੇ ਉਹਨਾਂ ਨੇ ਮਾਈਨਸ ਲਾਤੀਆਂ ਤੇ ਅਗਲੇ 6 ਮਹੀਨੇ ਤੇ ਫਿਰ ਮਾਈਨਸ ਨੂੰ ਕੱਢਣ ਨੂੰ ਲੱਗ ਜਾਣਗੇ। ਫਿਰ ਜਿਹੜਾ ਅਮਰੀਕਨ ਨੇਵੀ ਦਾ ਨੁਕਸਾਨ ਹੋਏਗਾ ਉਹ ਤੁਸੀਂ ਦੇਖ ਲੈਣਾ। ਹੁਣ ਦੇਖੋ ਨਾ ਕਿੱਥੇ 에ਅਰਕ੍ਰਾਫਟ ਕੈਰੀਅਰ ਕਿੱਥੇ ਜਿਹੜਾ ਲੈ ਕੇ ਆਏ ਸਨ, ਖਲਤਾ ਹੋਇਆ ਸੀ ਜਿਸ ਤੋਂ ਫਾਇਰ ਹੋ ਰਿਹਾ ਸੀ, ਉਹ 에ਅਰਕ੍ਰਾਫਟ ਕੈਰੀਅਰ ਕਿੱਥੇ ਚਲਾ ਗਿਆ? ਤੁਹਾਨੂੰ ਨਜ਼ਰ ਆ ਰਿਹਾ ਡਿਸਟਰੋਇਰਸ ਕਿੱਥੇ ਚਲੇ ਗਏ ਨੇ? 5th ਫਲੀਟ ਦਾ ਕੀ ਹਾਲ ਹੈ? 5th ਫਲੀਟ ਦੀ ਕੀ ਕੰਡੀਸ਼ਨ ਹੈ ਜਿਹੜਾ ਬੈਰੀਅਨ ਵਿੱਚ ਸੀ? ਔਰ ਕੱਲ ਹਾਈਫਾ ਦੇ ਉੱਤੇ ਜਿਹੜਾ ਈਰਾਨ ਨੇ ਹਮਲਾ ਕੀਤਾ ਹੈ, ਫਿਰ ਖਬਰ ਆ ਰਹੀ ਹੈ, ਰਿਲੀਜ਼ ਹੋ ਰਹੀ ਹੈ, ਰਸ਼ੀਆ ਨੇ ਰਿਲੀਜ਼ ਕੀਤੀ ਹੈ ਕਿ ਜਿਹੜੀ ਨਿਊਕਲੀਅਰ ਸਟੇਸ਼ਨ ਹੈ ਇਜ਼ਰਾਈਲ ਦਾ, ਉਹਦੇ ਉੱਤੇ ਵੀ ਇਜ਼ਰਾਈਲ ਨੇ ਅਟੈਕ ਕੀਤਾ। ਉੱਥੇ ਕਾਫੀ ਸਾਰੇ ਲੋਕ ਜਿਹੜੇ ਨੇ ਉਹ ਮਾਰੇ ਗਏ ਨੇ, ਬਹੁਤ ਸਾਰੇ ਲੋਕ ਜਾਨੋਂ ਵਾਸਿਲ ਹੋਏ ਨੇ, ਤੇ ਉਹ ਜਿਹੜੇ ਜਰਨੈਲ ਸਨ, ਸਾਇੰਸਦਾਨ ਸਨ, ਤੇ ਉਹ ਚੀਜ਼ਾਂ ਜਿਹੜੀਆਂ ਨੇ ਉਹ ਬਹੁਤ ਉਹਦੇ ਪਿੱਛੇ ਇਨਡਾਇਰੈਕਟ ਹੈਲਪ ਜਿਹੜੀ ਹੈ ਟੈਕਨੋਲੋਜੀ ਵਿੱਚ, ਮਿਊਨੀਸ਼ਨ ਵਿੱਚ, ਮਿਜ਼ਾਈਲ ਟੈਕਨੋਲੋਜੀ ਵਿੱਚ, ਐਸੈਟਸ ਵਿੱਚ, ਡਿਫੈਂਸ ਕੈਪੇਬਿਲਿਟੀ ਵਿੱਚ, ਇੰਟੈਲੀਜੈਂਸ ਪ੍ਰੋਵੀਜ਼ਨ ਵਿੱਚ, ਸੈਟੇਲਾਈਟ ਕਵਰੇਜ ਵਿੱਚ। ਤੁਸੀਂ ਦੇਖੋ ਨਾ, ਪਹਿਲੇ ਈਰਾਨ ਜਿਹੜਾ ਉਹ GPS ਯੂਜ਼ ਕਰ ਰਿਹਾ ਸੀ, ਜਿਹੜਾ ਅਮਰੀਕਨ ਸਿਸਟਮ ਹੈ, ਉਹਨੂੰ GPS ਖਤਮ ਕਰਕੇ ਉਹ ਬਾਈਦੂ ਤੋਂ ਆ ਗਏ ਨੇ, ਜਿਹੜਾ ਉਹ ਚਾਈਨੀਜ਼ ਸਿਸਟਮ ਹੈ ਉਹ ਇਸਤੇਮਾਲ ਕਰ ਰਹੇ ਨੇ। ਉਹ ਚਾਈਨੀਜ਼ ਬੜਾ ਇਫੈਕਟਿਵ ਸਿਸਟਮ ਹੈ, ਇਟ ਕਵਰਸ ਦ ਹੋਲ ਆਫ ਦ ਏਰੀਆ। ਉਹਦੇ ਫਰਦਰ ਸਬ ਸੈਟੇਲਾਈਟਸ ਹੁੰਦੇ ਨੇ ਉਸ ਸਿਸਟਮ ਦੇ। ਸੋ ਇਹ ਤਮਾਮ ਚੀਜ਼ਾਂ ਨੇ ਜਿਹੜੀਆਂ ਹੁਣ ਟਾਕ ਆਫ ਦੀ ਟਾਊਨ ਬਣ ਗਈਆਂ ਨੇ। ਹਰ ਇੱਕ ਨੂੰ ਪਤਾ ਹੈ ਕਿ ਚਾਈਨਾ ਨੇ ਔਰ ਰੂਸ ਨੇ ਈਰਾਨ ਦੀ ਵਾਰ ਨੂੰ ਬੜਾ ਗੌਰ ਨਾਲ ਵੇਖਿਆ, ਔਰ ਈਰਾਨ ਦੀ ਬਹੁਤ ਜ਼ਿਆਦਾ ਹੈਲਪ ਵੀ ਕੀਤੀ ਹੈ ਇਸ ਰੈਜ਼ਿਸਟੈਂਸ ਨੂੰ ਸਟਰੋਂਗ ਕਰਨ ਦੀ। अच्छा सर, की नज़र आ रहा है मतलब ये जंग जरा एक सिलसिला चल रहा है ये कोई लंबे अरसे तक या खुदा न खास्ता किसी, क्योंकि कहा जा रहा है कि तीसरी आलमी जंग शुरू हो सकती, कोई ऐसी सूरत हाल बन सकती थोड़ी नज़र? लंबे अरसे तक नज़र तो आ रहा ਸੀ, क्योंकि ईरान ने कह रहा ਸੀ कि ਅਸੀਂ वी आर नॉट रेडी टू नेगोशिएट, क्योंकि उन्होंने कहा ਸੀ कि ਪਹਿਲੇ ਜਿਹੜਾ ਈਰਾਨ ਨੇ ਹਮਲਾ ਕੀਤਾ ਸੀ, ਉਹ ਪਹਿਲੇ ਜਿਹੜਾ ਅਮਰੀਕਾ ਨੇ ਹਮਲਾ ਕੀਤਾ ਸੀ ਉਹ ਸਾਡੇ ਤੇ ਨਹੀਂ ਕੀਤਾ ਸੀ, ਬੁਨਿਆਦੀ ਤੌਰ ਤੇ ਉਹਨਾਂ ਨੇ ਨੈਗੋਸ਼ੀਏਸ਼ਨ ਟੇਬਲ ਦੇ ਉੱਤੇ ਹਮਲਾ ਕੀਤਾ। ਹੁਣ ਦੋ ਦਫਾ ਸਾਨੂੰ ਧੋਖਾ ਦੇ ਬੈਠੇ ਜਾਰੀ ਸਨ, ਤੇ ਵੀ ਆਰ ਨਾਟ ਰੈਡੀ ਟੂ ਟੇਕ ਅ ਡੌਜ ਥਰਡ ਟਾਈਮ, ਕਿ ਅਸੀਂ ਵੀ ਡੂ ਨਾਟ ਵਾਂਟ ਟੂ ਨੈਗੋਸ਼ੀਏਟ। ਹੁਣ ਕੁਝ ਤਾਕਤਾਂ ਵਿੱਚ ਪੈਣ ਗਈਆਂ, ਜਿਸ ਤਰ੍ਹਾਂ ਰੂਸ ਦਾ ਵੀ ਬਿਆਨ ਆ ਰਿਹਾ ਹੈ, ਚਾਈਨਾ ਦਾ ਵੀ ਬਿਆਨ ਆ ਰਿਹਾ ਹੈ, ਤੇ ਫਿਰ ਉਹ ਸਾਫ਼ ਜ਼ਾਹਿਰ ਹੈ ਅਗਰ ਰੂਸ ਅਤੇ ਚਾਈਨਾ ਨੇ ਅਮਰੀਕਾ ਈਰਾਨ ਦੀ ਹੈਲਪ ਕੀਤੀ ਹੈ ਤੇ ਦੇ ਵਿਲ ਆਲਸੋ ਲਾਈਕ ਕਿ ਜੀ ਇਹ ਵਾਰ ਜਿਹੜੀ ਹੈ ਉਹ ਖਤਮ ਹੋ ਜਾਏ। ਇਸ ਵਿੱਚ ਇੱਕ ਹੋਰ ਚੀਜ਼ ਜਿਹੜੀ ਦੇਖਣ ਵਾਲੀ ਹੈ ਕਿ ਚਾਈਨਾ ਨੇ ਆਪਣਾ ਬਹੁਤ ਸਾਰਾ ਇਕਵਿਪਮੈਂਟ ਟੈਸਟ ਵੀ ਕੀਤਾ ਹੈ। ਸਰ ਅਫਗਾਨਿਸਤਾਨ ਦੀ ਥੋੜੀ ਜਿਹੀ ਗੱਲ ਕਰ ਲੈਂਦੇ ਆ। ਇੱਕ ਖਬਰ ਆਈ ਹੈ, ਵੈਸੇ ਕਨਫਰਮ ਸੋਰਸਸ ਨਾਲ ਨਹੀਂ, ਸਾਡੇ ਜਿਹੜੇ ਸਾਥੀ ਦੋਸਤ ਨੇ ਉਹ ਕਰ ਰਹੇ ਨੇ, ਔਰ ਕੁਝ ਅਫਗਾਨ ਮੀਡੀਆ ਤੋਂ ਆਈ ਹੈ, ਔਰ ਉਹ ਇੱਕ ਵਫਦ ਗਿਆ ਹੋਇਆ ਹੈ, ਉਲਮਾ ਦਾ ਇੱਕ ਵਫਦ ਹੈ ਜਿਹੜਾ ਅਫਗਾਨ ਤਾਲਿਬਾਨ ਰਜੀਮ ਨਾਲ ਗੱਲਬਾਤ ਕਰਨ ਵਾਸਤੇ। ਇਸ ਹਵਾਲੇ ਨਾਲ ਸਰ ਕੀ ਕਹੋਗੇ, ਕੋਈ ਇਹਦਾ ਕੋਈ ਫਾਇਦਾ, ਕੋਈ ਨਤੀਜਾ ਨਿਕਲਣ ਵਾਲਾ ਇਸ ਵਫਦ ਦੇ ਜਾਣ ਵਾਲਾ? ਜੀ ਮਾਜ਼ੀ ਵਿੱਚ ਕੋਈ ਫਾਇਦਾ ਨਹੀਂ ਨਿਕਲਿਆ। ਸਿਰਾਜੁਲ ਹਕ ਸਾਹਿਬ ਵੀ ਗਏ ਸਨ, ਔਰ ਉਸ ਤੋਂ ਪਹਿਲੇ ਬਾਇਲੈਟਰਲ ਟਾਕਸ ਵੀ ਹੋਈਆਂ ਨੇ, ਯਾਨੀ ਪਾਕਿਸਤਾਨ ਅਫਗਾਨ ਦੇ ਦਰਮਿਆਨ। ਫਿਰ ਟ੍ਰਾਈਲੈਟਰਲ ਟਾਕਸ ਵੀ ਹੋਈਆਂ ਨੇ, ਪਾਕਿਸਤਾਨ ਅਫਗਾਨ ਚਾਈਨਾ। ਫਿਰ ਪਿਛਲੇ ਦਿਨੋਂ ਚਾਈਨਾ ਦੇ ਜਿਹੜੇ ਸਫੀਰ ਹਨ ਉਹ ਵੀ ਗਏ, ਇੱਕ ਰਿਪਰੈਜ਼ੈਂਟੇਟਿਵ ਨੇ, ਉਹ ਵੀ ਮਿਲੇ ਸਨ ਅਫਗਾਨ। ਉਹਦੇ ਬਾਅਦ ਫਿਰ ਅਫਗਾਨੀਆਂ ਨੇ ਮਲੇਸ਼ੀਆ ਦੇ ਪ੍ਰਾਈਮ ਮਿਨਿਸਟਰ ਨੂੰ ਲਿੰਕ ਕੀਤਾ ਸੀ, ਅਨਵਰ ਇਬਰਾਹਿਮ ਦੀ ਵੀ ਗੱਲ ਹੋਈ ਸੀ, ਪਾਕਿਸਤਾਨ ਦੇ ਨਾਲ ਵੀ ਗੱਲ ਹੋਈ ਸੀ,
ਕਿ ਜੀ ਤੁਸੀਂ ਸੀਜ਼ਫਾਇਰ ਗਰੁੱਪ ਪਾਕਿਸਤਾਨ ਨੇ ਉਹ ਸਾਰੇ ਸਬੂਤ ਜਿਹੜੇ ਪਾਕਿਸਤਾਨ ਕੋਲ ਮੌਜੂਦ ਸਨ ਥਰੂ ਫੋਰਨ ਮਿਨਿਸਟਰੀ ਪਾਕਿਸਤਾਨ ਨੇ ਉਹ ਵੀ ਭੇਜਤੇ ਸਨ ਕਿ ਤੁਸੀਂ ਜੀ ਇਹਨਾਂ ਨੂੰ ਸਟੱਡੀ ਕਰ ਲਓ ਤਾਂ ਵੇਖ ਲਓ ਕਿ ਅਸੀਂ ਗਲਤ ਆ ਜਾਂ ਅਫਗਾਨਿਸਤਾਨ ਗਲਤ। ਉਹਦੇ ਉੱਤੇ ਮਲੇਸ਼ੀਆ ਨੇ ਕਿਹਾ ਅਫਗਾਨਿਸਤਾਨ ਨੂੰ ਵੀ ਪਾਕਿਸਤਾਨ ਜੋ ਕਹਿ ਰਿਹਾ ਠੀਕ ਕਹਿ ਰਿਹਾ, ਤੁਸੀਂ ਉਹਨਾਂ ਦੀ ਗੱਲ ਮੰਨੋ। ਤੇ ਗੱਲ ਹੈ ਕਿ ਉੱਥੇ ਜਿਹੜਾ ਇੱਕ ਕਲੀਗ ਬੈਠਾ ਹੈ ਨਾ, ਜਿਹੜੇ ਟੌਪ ਦੇ ਉੱਤੇ ਜਿਹਨਾਂ ਦੀ ਲੀਡਰਸ਼ਿਪ ਜਿਹਨੂੰ ਕਹਿੰਦੇ ਹੋ, ਜਿਹੜੀ ਉਹਨਾਂ ਦੀ ਕੈਬਨਿਟ, ਉਹ ਸਾਰੇ ਸਮਗਲਰਸ ਨੇ। ਉਹ ਦੇ ਆ ਜਾਂ ਉਹ ਹੀਰੋਇਨ ਸਮਗਲ ਕਰਦੇ ਨੇ, ਆਈਸ ਸਮਗਲ ਕਰਦੇ ਨੇ, ਜਾਂ ਜਿਹੜੇ ਸਮਗਲਰ ਨੇ ਉਹਨਾਂ ਕੋਲੋਂ ਭੱਤਾ ਲੈਂਦੇ ਨੇ। ਨਾਲ ਉਹਨਾਂ ਦਾ ਨਾ ਉਹਨਾਂ ਦੀ ਦੀਨ ਦੁਨੀਆ ਵਿੱਚ ਕੋਈ ਤਾਲੀਮ ਹੈ, ਨਾ ਉਹਨਾਂ ਦੀ ਦੀਨ ਦੀ ਕੋਈ ਤਾਲੀਮ ਹੈ। ਦੇ ਆਰ ਵਰਸ ਦੈਨ ਬਲੈਡੀ ਵਲਚਰਸ। ਉਹ ਮੁਖਾਲਫ ਜਿਹੜੇ ਨਾ ਉਹ ਮੁਨਾਫਿਕੀਨ ਜਿਹੜੇ ਨੇ ਉਹਨਾਂ ਤੋਂ ਵੀ ਗੰਦੇ ਇਨਸਾਨ ਨੇ। ਸਰ ਇਹ ਦੱਸੋ ਕਿ ਬਸ ਆਖਿਰ ਕੀ ਮਾਰਕੋ ਰੂਬੀਓ ਦਾ ਸਟੇਟਮੈਂਟ ਆਇਆ ਕੱਲ, ਅਸੀਂ ਵੇਖਿਆ, ਤੁਸੀਂ ਵੇਖਿਆ ਹੋਏਗਾ ਕਿ ਜੀ ਅਫਗਾਨਿਸਤਾਨ ਸੰਭਲ ਜਾਵੇ, ਔਰ ਉਹਨਾਂ ਨੇ ਇੱਕ ਸਟੇਟ ਦਾ ਇਹਨੂੰ ਉਹ ਵੀ ਦੇ ਦਿੱਤਾ ਕਿ ਜੀ ਸੰਭਲ ਜਾਵੇ, ਨਹੀਂ ਤੇ ਇਹਨਾਂ ਦਾ ਹਾਲ ਵੀ ਇਰਾਕ ਔਰ ਈਰਾਨ ਵਾਲਾ ਹੋਏਗਾ। ਤੇ ਕੀ ਨਜ਼ਰ ਆ ਰਿਹਾ, ਅਮਰੀਕਾ ਕੋਈ ਇਸ ਤਰ੍ਹਾਂ ਦਾ ਸਟੈਪ ਲੈ ਲਏਗਾ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦਹਿਸ਼ਤਗਰਦਾਂ ਦੇ ਖਿਲਾਫ? ਅਮਰੀਕਾ ਇਸ ਸਮੇਂ ਡਬਲ ਗੇਮ ਖੇਲਦਾ ਰਿਹਾ। ਅਮਰੀਕਾ ਦੀ ਆਦਤ ਹੈ, ਜੈਸੇ ਈਰਾਨ ਦੇ ਨਾਲ ਉਹਨਾਂ ਨੈਗੋਸ਼ੀਏਸ਼ਨ ਟੇਬਲ ਤੇ ਲਾ ਕੇ ਤੇ ਹਮਲਾ ਕਰਤਾ। ਤੇ ਦੇ ਇਟ ਇਜ਼ देयर हैबिट, ਦੇ ਆਰ ਡਿਸੀਵਰ। ਔਰ ਟਰੰਪ ਜਿਹੜਾ ਤੁਹਾਨੂੰ ਪਤਾ ਕਰੈਕਟਰਲੈਸ ਆਦਮੀ ਹੈ, ਉਸ ਤੋਂ ਵੱਡਾ ਕਰੈਕਟਰਲੈਸ ਤੇ ਪੈਦਾ ਨਹੀਂ ਹੋਇਆ। ਤੁਸੀਂ ਐਪਸਟੀਨ ਫਾਈਲ ਵਿੱਚ ਉਹਦੀ ਤਸਵੀਰਾਂ ਦੇਖੀਆਂ ਹੋਣੀਆਂ, ਜਿਹੜੀ ਉਹਨੇ ਛੋਟੀ ਛੋਟੀ ਬੱਚਿਆਂ ਦੇ ਨਾਲ ਉਹਨੇ तस्वीरें खिंचाई हैं उन्होंने। इससे गलाजत कोई, इससे ज्यादा कोई गलाजत दुनिया में हो सकती है जो ट्रंप कर रहा है। सो मार्को रूबियो ने ठीक किया है, उन्हें कहा कि जी अफगानिस्तान जड़ा बैनुल अक़वामी अगवाकार स्टेट है, दे आर इंटरनेशनल जड़े ना हरासमेंट स्टेट है, वो अगवाकार ने लोगों को अगवा करके रख देने। अमरीका ਨੂੰ ਚਾਹੀਦਾ ਨਾ, ਅਮਰੀਕਾ ਦੇ 2 ਸ਼ਹਿਰੀ ਨੂੰ ਰੱਖੇ ਨੇ ਔਰ ਬਾਕੀ ਲੋਕਾਂ ਨੂੰ ਕਰਦੇ ਨੇ। ਅਮਰੀਕਾ ਨੂੰ ਚਾਹੀਦਾ ਜਿਹੜਾ ਉਹਨੂੰ $40 ਮਿਲੀਅਨ ਹਰ ਹਫ਼ਤੇ ਦਿੰਦੇ ਨੇ, ਉਹ ਨਾ ਦੇਣ। ਲਾਰਡ ਦੁਆ ਨੇ ਕਤਰ ਨੇ ਕਿਹਾ ਕਿ ਦੁਆ ਵਿੱਚ ਜਿਹੜਾ ਅਫਗਾਨ ਤਾਲਿਬਾਨ ਦਾ ਆਫਿਸ ਅਸੀਂ ਬੰਦ ਕਰ ਰਹੇ ਹਾਂ, ਉਹ ਕਤਰ ਦੀ ਉਹਨਾਂ ਨੂੰ ਸੁਣੀ ਨਹੀਂ। ਕਿ ਅਮਰੀਕਾ ਸ਼ੁੱਡ ਐਕਟ ਔਨ ਦੈਟ। ਇਹਨਾਂ ਦੇ ਖਿਲਾਫ ਇੱਕ ਇੰਟਰਨੈਸ਼ਨਲ ਐਂਟੀ ਟੈਰਰਿਜ਼ਮ ਫੋਰਸ ਬਣਨੀ ਚਾਹੀਦੀ ਹੈ, ਜਿਹਨੇ ਚਾਰੋਂ ਤਰਫੋਂ ਅਫਗਾਨਿਸਤਾਨ ਨੂੰ ਅਫਗਾਨਿਸਤਾਨ ਦਾ ਜਿਹੜਾ ਬਾਰਡਰ ਹੈ ਨਾ, ਉਹਨੂੰ ਬੰਦ ਕਰ ਦੇਣਾ ਚਾਹੀਦਾ ਟੋਟਲੀ, ਤਾਂ ਕਿ ਨਾ ਬਾਹਰ ਨਿਕਲ ਸਕੇ ਨਾ ਕੋਈ ਅੰਦਰ ਜਾ ਸਕੇ। ਮਰਨਾ ਤੇ ਲੋਕਾਂ ਨੂੰ ਤੇ ਮਾਰ ਰਹੇ ਤੇ ਇਹਨਾਂ ਦੀ ਲੀਡਰਸ਼ਿਪ ਹੈ, ਇਹ ਵੀ ਦਫਾ ਹੋਏ, ਇਹ ਵੀ मरन तो फिर ही इन्होंने पता चलेगा। तो अब जो अमेरिका ने कहा वो तो ठीक है, मार्को रूबियो ने कहा वो भी ठीक है, बट ਉਹਦੇ ਬਾਅਦ ਕੋਈ ਅਮਲ ਹੁੰਦਾ ਹੈ ਨਹੀਂ ਹੁੰਦਾ ਇਹ ਵੇਖਦੇ ਆ, ਤੁਹਾਨੂੰ ਇਨਸਾਰ ਕਰਨਾ। ਬਹੁਤ ਬਹੁਤ ਸ਼ੁਕਰੀਆ ਬ੍ਰਿਗੇਡੀਅਰ ਰਿਟਾਇਰਡ ਗਜ਼ਨਫਰ ਅਲੀ ਸਾਹਿਬ ਸਾਡੇ ਨਾਲ ਮੌਜੂਦ ਸਨ। ਗੱਲ ਕਰ ਰਹੇ ਸਾਂ ਪਾਕ ਅਫਗਾਨਿਸਤਾਨ ਔਰ ਈਰਾਨ ਅਮਰੀਕਾ ਤਲੁਕਾਤ ਦੇ ਹਵਾਲੇ ਨਾਲ।